ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਜੂਨ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ ਜ਼ਬੂਰ। ਸਾਡੀ ਮਦਦ ਖੁਦਾਵੰਦ ਦੇ ਨਾਂ ਤੋਂ ਹੈ, ਜਿਨ੍ਹੇ ਅਸਮਾਨ ਤੇ ਧਰਤੀ ਨੂੰ ਬਣਾਇਆ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦੀ ਹਮਦ ਕਰੋ, ਅਸਮਾਨ ਤੋਂ ਖੁਦਾਵੰਦ ਦੀ ਹਮਦ ਕਰੋ, ਉਚਾਈਆਂ ਉੱਤੇ ਉਹਦੀ ਹਮਦ ਕਰੋ। ਐ ਉਹਦੇ ਫਰਿਸ਼ਤਿਓ, ਸਾਰੇ ਉਹਦੀ ਹਮਦ ਕਰੋ। ਐ ਉਹਦੇ ਲਸ਼ਕਰੋ, ਸਾਰੇ ਉਹਦੀ ਹਮਦ ਕਰੋ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਐ ਅਫਲਾਕ, ਉਹਦੀ ਹਮਦ ਕਰੋ। ਤੇ ਤੂੰ ਹੀ ਐ ਫਜ਼ਾ ਦੇ ਪਾਣੀ। ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਉਹਨੇ ਉਹਨਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਹੈ। ਉਹਨੇ ਅਟਲ ਕਾਨੂੰਨ ਮੁਕਰਰ ਕੀਤਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ ਲਸ਼ਕਰਾਂ ਦੇ ਰੱਬ, ਤੇਰੇ ਵਰਗਾ ਜ਼ਬਰਦਸਤ ਕੌਣ ਹੈ? ਤੇਰੀ ਵਫਾਦਾਰੀ ਤੇਰੇ ਆਲੇ ਦੁਆਲੇ ਹੈ। ਸਮੁੰਦਰ ਦੇ ਜੋਸ਼ ਤੇ ਖਰੋਸ਼ ਉੱਤੇ ਤੂੰ ਹੁਕਮਰਾਨੀ ਕਰਦਾ ਹੈ। ਤੂੰ ਉਹਦੀਆਂ ਉੱਠਣ ਵਾਲੀਆਂ ਛੱਲਾਂ ਨੂੰ ਬੰਨ੍ਹ ਦੇਣਾ ਹੈ। ਅਸਮਾਨ ਤੇਰਾ ਹੈ, ਧਰਤੀ ਵੀ ਤੇਰੀ ਹੈ। ਜਹਾਨ ਤੇ ਉਹਦੀ ਸਾਰੀ ਮਾਮੂਰੀ ਨੂੰ ਤੂੰ ਹੀ ਕਾਇਮ ਕੀਤਾ ਹੈ। ਸ਼ਮਾਲ ਤੇ ਜਨੂਬ ਨੂੰ ਪੈਦਾ ਕਰਨ ਵਾਲਾ ਤੂੰ ਹੀ ਹੈ। ਖੁਦਾਵੰਦ ਹਮੇਸ਼ਾ ਤੋਂ ਹਮੇਸ਼ਾ ਤਿਕਰ ਧੰਨ ਹੋਵੇ। ਆਮੀਨ, ਫੇਰ ਆਮੀਨ। ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ, ਤੇ ਧਰਤੀ ਵੀਰਾਨ ਤੇ ਸੁਨਸਾਨ ਸੀ, ਤੇ ਗਹਿਰਾਓ ਉੱਤੇ ਹਨੇਰਾ ਸੀ, ਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਤੇ ਰੱਬ ਨੇ ਆਖਿਆ ਭਈ ਲੋ ਹੋ ਜਾਵੇ, ਤੇ ਲੋ ਹੋ ਗਈ। ਤੇ ਰੱਬ ਨੇ ਆਖਿਆ ਭਈ ਲੋ ਚੰਗੀ ਏ। ਤੇ ਰੱਬ ਨੇ ਲੋ ਨੂੰ ਹਨੇਰੇ ਤੋਂ ਵੱਖ ਕੀਤਾ। ਤੇ ਰੱਬ ਨੇ ਲੋ ਨੂੰ ਦਿਨ ਆਖਿਆ, ਤੇ ਹਨੇਰੇ ਨੂੰ ਰਾਤ। ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਪਹਿਲਾ ਦਿਨ ਹੋਇਆ। ਤੇ ਰੱਬ ਨੇ ਆਖਿਆ ਵੀ ਪਾਣੀਆਂ ਦੇ ਵਿਚਕਾਰ ਫਜ਼ਾ ਹੋਵੇ, ਤਾਂ ਜੋ ਪਾਣੀ ਪਾਣੀ ਤੋਂ ਵੱਖ ਹੋ ਜਾਵੇ। ਤਦ ਰੱਬ ਨੇ ਫਜ਼ਾ ਨੂੰ ਬਣਾਇਆ, ਤੇ ਫਜ਼ਾ ਦੇ ਹੇਠਾਂ ਪਾਣੀ ਨੂੰ ਫਜ਼ਾ ਦੇ ਉੱਪਰ ਦੇ ਪਾਣੀ ਤੋਂ ਵੱਖ ਕੀਤਾ, ਤੇ ਇੰਜ ਹੀ ਹੋਇਆ। ਤੇ ਰੱਬ ਨੇ ਫਜ਼ਾ ਨੂੰ ਅਸਮਾਨ ਆਖਿਆ, ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਦੂਜਾ ਦਿਨ ਹੋਇਆ। ਤੇ ਰੱਬ ਨੇ ਆਖਿਆ ਵੀ ਅਸਮਾਨ ਦੇ ਹੇਠਾਂ ਦਾ ਪਾਣੀ ਇੱਕ ਥਾਂ ਜਮ੍ਹਾਂ ਹੋ ਕੇ ਸੁੱਕੀ ਥਾਂ ਵਿਖਾਲੀ ਦੇਵੇ, ਤੇ ਇੰਜ ਹੀ ਹੋਇਆ। ਤੇ ਰੱਬ ਨੇ ਸੁੱਕੀ ਥਾਂ ਨੂੰ ਧਰਤੀ ਆਖਿਆ, ਤੇ ਜਿਹੜਾ ਪਾਣੀ ਜਮ੍ਹਾਂ ਹੋ ਗਿਆ ਸੀ ਉਹਨੂੰ ਸਮੁੰਦਰ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਤੇ ਰੱਬ ਨੇ ਆਖਿਆ ਭਈ ਧਰਤੀ ਘਾਹ ਤੇ ਬੀਜ ਵਾਲੀਆਂ ਬੂਟੀਆਂ ਨੂੰ ਤੇ ਫਲਦਾਰ ਰੁੱਖਾਂ ਨੂੰ, ਜਿਹੜੇ ਆਪਣੀ ਆਪਣੀ ਨਸਲ ਦੇ ਮੁਤਾਬਕ ਫਲਣ, ਤੇ ਜਿਹੜੇ ਧਰਤੀ ਉੱਤੇ ਆਪਣੇ ਆਪ ਵਿੱਚ ਬੀਜ ਰੱਖਣ, ਉਗਾਵੇ। ਤੇ ਇੰਜ ਹੀ ਹੋਇਆ। ਤਦ ਧਰਤੀ ਨੇ ਘਾਹ ਤੇ ਬੂਟੀਆਂ ਨੂੰ, ਜਿਹੜੀਆਂ ਆਪਣੀ ਆਪਣੀ ਜਿਨਸ ਦੇ ਮੁਤਾਬਕ ਬੀਜ ਰੱਖਣ, ਤੇ ਫਲਦਾਰ ਰੁੱਖਾਂ ਨੂੰ, ਜਿਨ੍ਹਾਂ ਦੇ ਬੀਜ ਉਹਨਾਂ ਦੀ ਜਿਨਸ ਦੇ ਮੁਤਾਬਕ ਉਹਨਾਂ ਦੇ ਵਿੱਚ ਨੇ, ਉਗਾਇਆ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਤੀਜਾ ਦਿਨ ਹੋਇਆ। ਤੇ ਰੱਬ ਨੇ ਆਖਿਆ ਭਈ ਅਸਮਾਨ ਉੱਤੇ ਨਈਰ ਹੋਣ, ਭਈ ਦਿਨ ਤੇ ਰਾਤ ਨੂੰ ਵੱਖ ਕਰਨ। ਤੇ ਉਹ ਫਲਕ ਉੱਤੇ ਲੋਵਾਂ ਲਈ ਹੋਣ, ਭਈ ਧਰਤੀ ਉੱਤੇ ਲੋ ਕਰਨ। ਤੇ ਇੰਜ ਹੀ ਹੋਇਆ। ਤੇ ਰੱਬ ਨੇ 2 ਵੱਡੇ ਨਈਰ ਬਣਾਏ, ਇੱਕ ਵੱਡਾ ਨਈਰ ਭਈ ਦਿਨ ਉੱਤੇ ਹੁਕਮ ਕਰੇ, ਤੇ ਇੱਕ ਨਿੱਕਾ ਨਈਰ ਭਈ ਰਾਤ ਉੱਤੇ ਹੁਕਮ ਕਰੇ। ਤੇ ਉਹਨੇ ਤਾਰੇ ਵੀ ਬਣਾਏ। ਤੇ ਰੱਬ ਨੇ ਉਹਨਾਂ ਨੂੰ ਫਲਕ ਉੱਤੇ ਰੱਖਿਆ, ਭਈ ਧਰਤੀ ਉੱਤੇ ਲੋ ਕਰਨ, ਤੇ ਦਿਨ ਉੱਤੇ ਤੇ ਰਾਤ ਉੱਤੇ ਹੁਕਮ ਕਰਨ, ਤੇ ਲੋ ਨੂੰ ਹਨੇਰੇ ਤੋਂ ਵੱਖ ਕਰਨ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਚੌਥਾ ਦਿਨ ਹੋਇਆ। ਤੇ ਰੱਬ ਨੇ ਆਖਿਆ ਵੀ ਪਾਣੀ ਬੇਸ਼ੁਮਾਰ ਜਾਨਦਾਰਾਂ ਨੂੰ ਪੈਦਾ ਕਰੇ, ਤੇ ਪਰਿੰਦੇ ਧਰਤੀ ਦੇ ਉੱਤੇ ਫਜ਼ਾ ਵਿੱਚ ਉੜਨ। ਤੇ ਰੱਬ ਨੇ ਵੱਡੇ ਵੱਡੇ ਦਰਿਆਈ ਜਾਨਵਰਾਂ ਨੂੰ, ਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ, ਜਿਹੜੇ ਪਾਣੀ ਵਿੱਚ ਬਹੁਤ ਸਾਰੇ ਪੈਦਾ ਹੋਏ ਸੀ, ਉਹਨਾਂ ਦੀ ਜਿਨਸ ਦੇ ਮੁਤਾਬਕ, ਤੇ ਹਰ ਤਰ੍ਹਾਂ ਦੇ ਪਰਿੰਦਿਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕੀਤਾ। ਤੇ ਰੱਬ ਨੇ ਆਖਿਆ ਭਈ ਚੰਗਾ ਏ। ਤੇ ਰੱਬ ਨੇ ਉਹਨਾਂ ਨੂੰ ਇਹ ਆਖ ਕੇ ਬਰਕਤ ਦਿੱਤੀ ਭਈ ਫਲੋ ਤੇ ਵਧੋ, ਤੇ ਇਹਨਾਂ ਸਮੁੰਦਰਾਂ ਦੇ ਪਾਣੀ ਨੂੰ ਭਰ ਦਿਓ, ਤੇ ਪਰਿੰਦੇ ਧਰਤੀ ਉੱਤੇ ਬਹੁਤ ਵੱਧ ਜਾਣ। ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਪੰਜਵਾਂ ਦਿਨ ਹੋਇਆ। ਤੇ ਰੱਬ ਨੇ ਆਖਿਆ ਭਈ ਧਰਤੀ ਜਾਨਦਾਰਾਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਚੁਪਾਏ, ਤੇ ਰਿੜਨ ਵਾਲੇ ਜਾਨਦਾਰਾਂ ਤੇ ਜੰਗਲੀ ਜਾਨਵਰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕਰੇ। ਤੇ ਇੰਜ ਹੀ ਹੋਇਆ। ਤੇ ਰੱਬ ਨੇ ਜੰਗਲੀ ਜਾਨਵਰਾਂ ਤੇ ਚੌਪਾਇਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕੀਤਾ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ
ਤੇ ਚੁਪਾਇਆਂ ਤੇ ਸਾਰੀ ਧਰਤੀ ਤੇ ਸਭ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣਗੇ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਬਣਾਇਆ, ਰੱਬ ਦੀ ਸੂਰਤ ਉੱਤੇ ਉਹਨੂੰ ਬਣਾਇਆ, ਨਰ ਤੇ ਨਾਰੀ ਉਹਨੂੰ ਬਣਾਇਆ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਆਖਿਆ, ਭਈ ਵੇਖੋ ਮੈਂ ਸਾਰੀ ਧਰਤੀ ਦੀਆਂ ਸਾਰੀਆਂ ਬੀਜ ਵਾਲੀਆਂ ਸਬਜ਼ੀਆਂ ਤੇ ਹਰ ਦਰਖਤ ਜਿਹਦੇ ਵਿੱਚ ਉਹਦਾ ਬੀਜ ਵਾਲਾ ਫਲ ਹੋਵੇ ਤੁਹਾਨੂੰ ਦੇਣਾ ਵਾਂ, ਇਹ ਤੁਹਾਡੇ ਖਾਣ ਲਈ ਹੋਣ। ਤੇ ਧਰਤੀ ਦੇ ਸਾਰੇ ਪਸ਼ੂਆਂ ਲਈ ਤੇ ਹਵਾ ਦੇ ਸਾਰੇ ਪਰਿੰਦਿਆਂ ਲਈ ਤੇ ਉਹਨਾਂ ਸਾਰਿਆਂ ਲਈ ਜਿਹੜੇ ਧਰਤੀ ਉੱਤੇ ਰਿੜਨ ਵਾਲੇ ਨੇ, ਜਿਨ੍ਹਾਂ ਵਿੱਚ ਹਯਾਤੀ ਏ, ਸਾਰੇ ਹਰੇ ਬੂਟੇ ਖਾਣ ਲਈ ਦੇਣਾ ਵਾਂ। ਤੇ ਇੰਝ ਹੀ ਹੋਇਆ। ਤੇ ਰੱਬ ਨੇ ਸਭ ਕੁਝ ਜੋ ਬਣਾਇਆ ਸੀ ਉਹਦੇ ਵੱਲ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਸੋਹਣਾ ਹੈ। ਆਮੂਸ। ਕਿਉਂ ਜੇ ਵੇਖ, ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਏ ਤੇ ਸੁਬਾਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਅਫਵਾਜ ਏ। ਮੁਕਾਸ਼ਫਾ। ਐ ਸਾਡੇ ਖੁਦਾਵੰਦ ਤੇ ਰੱਬ, ਤੂੰ ਹੀ ਵਡਿਆਈ ਤੇ ਇੱਜ਼ਤ ਤੇ ਕੁਦਰਤ ਦੇ ਲਾਇਕ ਏ, ਕਿਉਂ ਜੇ ਤੂੰ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਤੇ ਉਹ ਤੇਰੀ ਹੀ ਮਰਜ਼ੀ ਨਾਲ ਸੀ ਤੇ ਪੈਦਾ ਹੋਈਆਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਖਾਲਕ, ਰੂਹ, ਸਿਆਣ, ਸਾਰੀ ਚੰਗਿਆਈ ਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ, ਸੱਚਾਈ ਤੇ ਮੁਹੱਬਤ, ਉਹ ਜਿਹੜਾ ਕਾਮਲ ਤੇ ਅਬਦੀ ਏ, ਮਾਦੇ ਤੇ ਬਦੀ ਦਾ ਮੁਖਾਲਫ ਜਿਹਦਾ ਕੋਈ ਅਸੂਲ ਨਹੀਂ, ਰੱਬ ਜਿਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹੁਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ ਤੇ ਧਰਤੀ ਵੀਰਾਨ ਤੇ ਸੁਨਸਾਨ ਸੀ ਤੇ ਗਹਿਰਾਓ ਉੱਤੇ ਹਨੇਰਾ ਸੀ ਤੇ ਰੱਬ ਦੀ ਰੂਹ ਪਾਣੀ ਉੱਤੇ ਜੁੰਬਸ਼ ਕਰਦੀ ਸੀ। ਪੈਦਾਇਸ਼ 1 ਬਾਬ 1-2 ਆਇਤਾਂ। ਅਜ਼ਲ ਤੋਂ ਸਾਇੰਸ ਤੇ ਹਸਤੀ ਦੀ ਸੱਚਾਈ ਵਿੱਚ ਰੂਹ ਤੇ ਇਹਦੀਆਂ ਬਹੁਤ ਸਾਰੀਆਂ ਤਖਲੀਕਾਂ ਕਲੀਆਂ ਸੱਚਾਈਆਂ ਨੇ। ਹਨੇਰਾ ਤੇ ਅਫਰਾ ਤਫਰੀ, ਲੋ, ਸਮਝ ਤੇ ਅਬਦੀ ਹਮਾਂਗੀ ਦੇ ਫਰਜ਼ੀ ਵੈਰੀ ਨੇ ਤੇ ਇਹ ਅਦਮ ਦੇ ਅਨਸਰ ਨੇ। ਯਹੂਦੀ ਕਬੀਲਿਆਂ ਦਾ ਯਹੋਵਾ ਇੱਕ ਇਨਸਾਨ ਦਾ ਬਣਾਇਆ ਹੋਇਆ ਰੱਬ ਸੀ ਜਿਹੜਾ ਗੁੱਸੇ, ਤੌਬਾ ਤੇ ਇਨਸਾਨ ਨੂੰ ਬਦਲਣ ਦਾ ਜ਼ਿੰਮੇਦਾਰ ਸੀ। ਕ੍ਰਿਸਚਨ ਸਾਇੰਸ ਦਾ ਰੱਬ ਆਲਮਗੀਰ, ਹਮੇਸ਼ਾ ਦਾ ਤੇ ਇਲਾਹੀ ਪਿਆਰ ਏ ਜਿਹੜਾ ਨਾ ਕਦੀ ਬਦਲਦਾ ਏ ਤੇ ਨਾ ਬਦੀ, ਬਿਮਾਰੀ ਤੇ ਮੌਤ ਦੀ ਵਜ੍ਹਾ ਬਣਦਾ ਏ। ਇਹ ਸੱਚਮੁੱਚ ਤੇ ਮਾਯੂਸ ਕਰਨ ਵਾਲੀ ਅਸਲੀਅਤ ਏ ਭਈ ਪਹਿਲਾ ਕਲਾਮ ਉਲਟ ਕਰ ਦਿੱਤਾ ਗਿਆ ਏ। ਸ਼ੁਰੂ ਵਿੱਚ ਰੱਬ ਨੇ ਇਨਸਾਨ ਨੂੰ ਆਪਣੀ ਯਾਨੀ ਰੱਬ ਦੀ ਛਬੀ ਉੱਤੇ ਬਣਾਇਆ ਸੀ, ਪਰ ਬਸ਼ਰ ਇਨਸਾਨ ਨੂੰ ਹੀ ਜੰਮਣਗੇ ਤੇ ਉਹ ਰੱਬ ਨੂੰ ਇਨਸਾਨੀ ਸੂਰਤ ਉੱਤੇ ਬਣਾ ਲੈਣਗੇ। ਇੱਕ ਬਸ਼ਰ ਦਾ ਦੇਵਤਾ ਕੈਸਾ ਏ ਜਿਹੜਾ ਉਲਟਾ ਬਸ਼ਰ ਦੀ ਹੀ ਵਡਿਆਈ ਕਰਦਾ ਏ। ਪੈਦਾਇਸ਼ 1 ਬਾਬ 21 ਆਇਤ। ਤੇ ਰੱਬ ਨੇ ਵੱਡੇ ਵੱਡੇ ਦਰਿਆਈ ਜਾਨਵਰਾਂ ਨੂੰ ਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ ਜਿਹੜੇ ਪਾਣੀ ਵਿੱਚ ਬਹੁਤ ਸਾਰੇ ਪੈਦਾ ਹੋਏ ਸੀ ਉਹਨਾਂ ਦੀ ਜਿਨਸ ਦੇ ਮੁਤਾਬਕ ਤੇ ਹਰ ਤਰ੍ਹਾਂ ਦੇ ਪਰਿੰਦਿਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕੀਤਾ ਤੇ ਰੱਬ ਨੇ ਆਖਿਆ ਭਈ ਚੰਗਾ ਏ। ਰੂਹ ਨੂੰ ਕੁਵਤ, ਹਜ਼ੂਰੀ ਤੇ ਕੁਦਰਤ ਦੀ ਤੇ ਮੁਕੱਦਸ ਖਿਆਲ, ਮੁਹੱਬਤ ਦੇ ਪਰਾਂ ਦੀਆਂ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ ਜਿਨ੍ਹਾਂ ਦੇ ਕੋਲ ਪਾਕਤਰੀਨ ਫਰਮਾਨ ਏ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਭਈ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਤੇ ਰੂਹਾਨੀ ਕੁਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਜ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ ਫੇਰ ਵੀ ਨਫਸੀ ਨੇ, ਈਮਾਨ ਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਪੈਦਾਇਸ਼ 1 ਬਾਬ 27 ਆਇਤ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਨਾਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਐਸ ਯਾਦਗਾਰ ਲਮਹਾਤੀ ਖਿਆਲ ਉੱਤੇ ਜ਼ੋਰ ਦੇਣ ਲਈ ਇਹ ਕਈ ਵਾਰੀ ਦੁਹਰਾਇਆ ਗਿਆ ਹੈ ਭਈ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਤਾਂ ਜੋ ਇਲਾਹੀ ਰੂਹ ਦੀ ਅਕਾਸੀ ਕਰੇ। ਇਹਦਾ ਮਤਲਬ ਹੈ ਭਈ ਇਨਸਾਨ ਇੱਕ ਆਮ ਇਸਤਲਾਹ ਏ। ਮੁਜ਼ੱਕਰ, ਮੋਨਸ ਤੇ ਬੇਜਿਨਸ ਸਿਰਫ ਇਨਸਾਨ ਦੇ ਨਜ਼ਰੀਏ ਨੇ। ਪੁਰਾਣੀਆਂ ਬੋਲੀਆਂ ਵਿੱਚੋਂ ਇੱਕ ਵਿੱਚ ਲਫ਼ਜ਼ ਇਨਸਾਨ ਲਈ ਸਿਆਣ ਦਾ ਦੂਜਾ ਲਫ਼ਜ਼ ਵੀ ਵਰਤਿਆ ਗਿਆ ਹੈ।
ਇਸ ਤਾਰੀਫ ਨੂੰ ਬਸ਼ਰੀਅਤ ਪਸੰਦਾਂ ਨੇ ਜਾਂ ਕਿਸੇ ਦੇਵਤਾ ਦੀ ਇਨਸਾਨੀਅਤ ਆਮੋਜ਼ੀ ਨੇ ਮਾੜਾ ਕਰ ਦਿੱਤਾ ਹੈ। ਇੱਕ ਬਸ਼ਰੀਆਤੀ ਰੱਬ ਦੇ ਫਿਕਰੇ ਵਿੱਚ ਲਫ਼ਜ਼ ਬਸ਼ਰੀਅਤ ਦੋ ਯੂਨਾਨੀ ਲਫ਼ਜ਼ਾਂ ਤੋਂ ਨਿਕਲਿਆ ਹੈ, ਜਿਹੜੇ ਇਨਸਾਨ ਤੇ ਸ਼ਕਲ ਵੱਲ ਇਸ਼ਾਰਾ ਕਰਦੇ ਨੇ, ਤੇ ਦੇਵਤਾ ਦੀ ਜਿਸਮਾਨੀਅਤ ਮਕਾਨ ਦੀ ਜਾਨ ਕੱਢਣ ਵਾਲੀ ਦਿਮਾਗੀ ਕੋਸ਼ਿਸ਼ ਦੇ ਤੌਰ ਤੇ ਜਿਨ੍ਹਾਂ ਦੀ ਤਸ਼ਰੀਹ ਕੀਤੀ ਜਾਂਦੀ ਹੈ। ਸਿਆਣ ਦੀ ਹਯਾਤੀ ਦੇਣ ਵਾਲੀ ਖਸਲਤ ਰੂਹ ਹੈ, ਨਾ ਕਿ ਮਾਦਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਤੇ ਸੱਚਾਈ ਦੇ ਨਾਲ ਮੁਤਾਬਕਤ ਰੱਖਦਾ ਹੈ। ਇਲਾਹੀ ਸਾਇੰਸ ਵਿੱਚ ਸਾਡੇ ਕੋਲ ਰੱਬ ਨੂੰ ਮੁਜ਼ੱਕਰ ਸਮਝਣ ਦਾ ਉਹ ਇਖਤਿਆਰ ਨਹੀਂ ਹੈ ਜਿਹੜਾ ਉਹਨੂੰ ਮੁਅੰਨਸ ਸਮਝਣ ਦਾ ਨਹੀਂ ਹੈ, ਕਿਉਂ ਜੇ ਪਿਆਰ ਦੇਵਤਾ ਦਾ ਵਾਜ਼ਿਹਤਰ ਖਿਆਲ ਪੇਸ਼ ਕਰਦਾ ਹੈ। ਲਾਫਾਨੀ ਇਨਸਾਨ ਜਿਹੜਾ ਰੂਹ ਨੂੰ ਪੇਸ਼ ਕਰਦਾ ਹੈ ਤੇ ਫਾਨੀ ਇਨਸਾਨ ਜਿਹੜਾ ਇਹ ਗਲਤੀ ਪੇਸ਼ ਕਰਦਾ ਹੈ ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਹੈ। ਇਹਨਾਂ ਦੇ ਵਿਚਾਲੇ ਹੱਦਬੰਦੀ ਦੀਆਂ ਲਕੀਰਾਂ ਮਾਦੇ ਦੀਆਂ ਖੁਸ਼ੀਆਂ ਤੇ ਤਕਲੀਫਾਂ ਨੂੰ ਖੁਰਾਫਾਤ ਜ਼ਾਹਿਰ ਕਰਦੀਆਂ ਨੇ, ਤੇ ਇਹਨਾਂ ਦੇ ਵਿਚਾਲੇ ਇਨਸਾਨੀ ਅਕੀਦੇ ਨੂੰ ਅਫਸਾਨੇ ਦਾ ਪਿਓ ਸਮਝਦੇ ਨੇ, ਜਿਹਦੇ ਵਿੱਚ ਮਾਦੀ ਜ਼ਹੀਨ ਦੇਵਤਾਵਾਂ ਵਿੱਚ ਵੰਡਿਆ ਹੋਇਆ ਪੇਸ਼ ਕੀਤਾ ਜਾਂਦਾ ਹੈ। ਇਨਸਾਨ ਦੀ ਅਸਲੀ ਖੁਦੀ ਬਸ ਉਹਦੇ ਵਿੱਚ ਹੀ ਸ਼ਨਾਖਤ ਰੱਖਦੀ ਹੈ ਜਿਹੜਾ ਚੰਗਾ ਤੇ ਸੱਚ ਹੈ। ਇਨਸਾਨ ਨਾ ਤੇ ਆਪਣੇ ਆਪ ਨੂੰ ਬਣਾਉਣ ਵਾਲਾ ਹੈ ਤੇ ਨਾ ਹੀ ਇਨਸਾਨ ਦਾ ਬਣਾਇਆ ਹੋਇਆ ਹੈ, ਉਹਨੂੰ ਰੱਬ ਨੇ ਬਣਾਇਆ ਹੈ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਹੈ, ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਹੈ ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਹੁਕਮਰਾਨੀ ਕਰਦੀ ਹੈ। ਰੁੱਖ ਤੇ ਬੂਟੀ ਆਪਣੇ ਆਪ ਦੀ ਕਿਸੇ ਅਫਜ਼ਾਇਸ਼ੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਹ ਸਿਆਣ ਦੇ ਪਾਰੋਂ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੁੰਦਾ ਹੈ। ਇੱਕ ਮਾਦੀ ਜੱਗ ਫਾਨੀ ਸਿਆਣ ਤੇ ਇਨਸਾਨ ਦੇ ਇੱਕ ਖਾਲਕ ਦੇ ਮਾਨੀ ਪੇਸ਼ ਕਰਦੇ ਨੇ। ਸਾਇੰਸੀ ਇਲਾਹੀ ਤਖਲੀਕ ਫਾਨੀ ਸਿਆਣ ਤੇ ਕਾਇਨਾਤ ਨੂੰ ਰੱਬ ਦੀ ਤਖਲੀਕ ਕੀਤੀ ਹੋਈ ਜ਼ਾਹਿਰ ਕਰਦੀ ਹੈ। ਤਖਲੀਕੀ ਅਸੂਲ ਹਯਾਤੀ ਸੱਚਾਈ ਤੇ ਮੁਹੱਬਤ ਰੱਬ ਹੈ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਿਰ ਹੋਣ ਤੇ ਮੁਸ਼ਤਮਿਲ ਹੈ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਇਹ ਮੰਨਣਾ ਪਈ ਮਾਦੇ ਵਿੱਚ ਹਯਾਤੀ ਹੈ ਤੇ ਇਹ ਪਈ ਪਾਪ, ਬਿਮਾਰੀ ਤੇ ਮੌਤ ਰੱਬ ਦੇ ਬਣਾਏ ਹੋਏ ਨੇ। ਇਹ ਗਲਤੀ ਕਦੋਂ ਸਾਹਮਣੇ ਆਵੇਗੀ? ਇਹ ਕਦੋਂ ਸਮਝਿਆ ਜਾਵੇਗਾ ਭਈ ਮਾਦੇ ਵਿੱਚ ਨਾ ਤੇ ਜ਼ਹਾਨਤ ਹਯਾਤੀ ਹੈ ਤੇ ਨਾ ਹੀ ਅਹਿਸਾਸ ਹੈ, ਤੇ ਇਹ ਭਈ ਇਹ ਉਲਟ ਈਮਾਨ ਸਾਰੇ ਦੁੱਖਾਂ ਦਾ ਫਲਦਾਰ ਵਸੀਲਾ ਹੈ। ਰੱਬ ਨੇ ਸਭ ਕੁਝ ਸਿਆਣ ਦੇ ਰਾਹੀਂ ਬਣਾਇਆ ਤੇ ਸਭ ਕੁਝ ਕਾਮਲ ਤੇ ਅਬਦੀ ਬਣਾਇਆ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ, ਜੇ ਉਹ ਝੂਠੇ ਪੁਰਲੁਤਫ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ, ਜਿੱਥੇ ਰੱਬ ਦੀ ਮਖਲੂਕ ਚੰਗੀ ਏ ਤੇ ਦਿਲ ਨੂੰ ਸ਼ਾਦਮਾਨ ਕਰਦੀ ਏ। ਇੰਜੀ ਸਾਇੰਸ ਦੀ ਤਲਵਾਰ ਏ ਜਿਹਦੇ ਤੋਂ ਸੱਚਾਈ ਗਲਤੀ ਮਾਦੀਅਤ ਦਾ ਸਿਰ ਕਲਮ ਕਰਦੀ ਏ, ਇਨਸਾਨ ਦੀ ਉੱਚੀ ਇਨਫਰਾਦੀਅਤ ਤੇ ਲੇਖ ਨੂੰ ਥਾਂ ਦਿੰਦਿਆਂ ਹੋਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।